जी अस्सलाम वालेकुम। सैफ मलूक ਜਿਹੜਾ ਸ਼ਹਿਜ਼ਾਦਾ ਹੈ ਨਾ, ਇਹ ਮਿਸਰ ਦਾ ਸ਼ਹਿਜ਼ਾਦਾ ਸੀ। ਆਸਮ ਸ਼ਾਹ ਬਾਦਸ਼ਾਹ ਦਾ ਪੁੱਤਰ ਸੀ। ਠੀਕ ਹੈ। ਔਰ ਬਾਗ ਇਰਮ ਵੱਲ ਇਹਨੇ ਸਫ਼ਰ ਕੀਤਾ। ਉੱਥੇ ਬਾਗ ਇਰਮ ਸ਼ਾਰਸਤਾਨ ਦੇ ਵਿੱਚ ਸ਼ਾਹਪਰੀ ਬਦੀਉਲ ਜਮਾਲ, ਅਨਮੈਚੇਬਲ ਬਿਊਟੀ, ਬਦੀਉਲ ਜਮਾਲ ਜਿਹਦਾ ਕੋਈ ਮੈਚ ਨਹੀਂ ਹੈਗਾ, ਬੇਮਿਸਲ ਜਮਾਲ ਹੁਸਨ। ਸੋ ਇਹ ਉੱਥੋਂ ਚੱਲ ਕੇ ਤੇ ਉਹਦੀ ਤਲਾਸ਼ ਵਿੱਚ, ਖੋਜ ਵਿੱਚ ਨਿਕਲਿਆ ਸੀ ਨਾ। ਠੀਕ ਹੈ। ਕੋਈ ਸੈਫ ਮਲੂਕ ਜਿਹੜੀ ਕਿਤਾਬ ਹੈ ਨਾ ਮੀਆਂ ਸਾਹਿਬ ਦੀ, ਇਹਦਾ ਤੇ ਜਿਹੜਾ ਉਹ ਪਹਿਲਾ ਨੁਸਖਾ ਮੈਂ ਛਾਪਿਆ ਇੰਗਲੈਂਡ 'ਚ ਲਿਆ ਕੇ, ਉਹਦੇ ਉੱਤੇ ਲਿਖਿਆ ਇਹ ਗੱਲ ਕਿ ਮਨ ਤਲਬਾ ਸ਼ਾਹੀਨ ਜੱਦਾ ਫਵਜਦ, ਜਿਹਨੇ ਜੋ ਕੁਛ ਤਲਬ ਕੀਤਾ, ਲੱਭਿਆ, ਚਾਹਿਆ, ਉਹਦੇ ਲਈ ਜਦੋਜਹਿਦ ਕੀਤੀ, ਉਹ ਕੁਛ ਪਾ ਲਿਆ ਉਹਨੇ। whatever you desire, you struggle for that and you seek। ਇਹ ਪੂਰੀ ਕਿਤਾਬ ਸੈਫ ਮਲੂਕ ਜਿਹੜੀ ਹੈ ਨਾ, ਇਹਦਾ ਨਾਂ ਹੈ ਅਸਲ 'ਚ ਸਫਰੁਲ ਇਸ਼ਕ, ਜਰਨੀ ਆਫ ਡਿਵਾਈਨ ਲਵ, ਲਵ ਵਿਦ ਦਾ ਕ੍ਰੀਏਟਰ। ਕਿਉਂਕਿ ਅਸੀਂ ਇਨਸਾਨ ਜਿਹੜੇ ਆ, ਅਸੀਂ ਇੱਕ ਜੁਜ਼ ਆ, ਫਰਦ ਆ। ਸਾਡੇ ਇੰਡੀਵਿਜੂਅਲ ਜ਼ਾਤੀ ਤੌਰ 'ਤੇ ਅਸੀਂ ਇੰਡੀਵਿਜੂਅਲੀ ਸਾਡੀ ਹੈਸੀਅਤ ਨਹੀਂ ਹੈਗੀ। ਅਸੀਂ ਕੁੱਲ ਦੇ ਨਾਲ ਮਿਲੇ ਹਾਂ, ਅਸੀਂ ਕੁੱਲ ਚੋਂ ਬਾਹਰ ਨਹੀਂ ਹੈਗੇ। ਮਤਲਬ ਆਪਣੀ ਜ਼ਾਤ ਦੇ ਵਿੱਚ ਨਾ ਮੈਂ ਜੀ ਸਕਦਾ, ਨਾ ਮੈਂ ਗੱਲਬਾਤ ਕਰ ਸਕਦਾ, ਨਾ ਮੈਂ ਚੱਲ ਫਿਰ ਸਕਦਾ। ਪੈਰ ਚਾਹੀਦੇ ਨੇ, ਜ਼ਮੀਨ ਚਾਹੀਦੀ ਹੈ, ਸਾਹ ਲੈਣ ਲਈ ਆਕਸੀਜਨ ਚਾਹੀਦੀ ਹੈ, ਪੇਟ ਭਰਨ ਦੇ ਲਈ, ਭੁੱਖ ਦੇ ਲਈ ਕੋਈ ਫਲ ਫਰੂਟ, ਕੋਈ ਚੀਜ਼ਾਂ, ਖੁਰਾਕ ਚਾਹੀਦੀ ਹੈ। ਇਹ ਸਾਰਾ ਕੁਝ ਕੁੱਲ ਚੋਂ ਆ ਰਿਹਾ ਨਾ। ਤਾਂ ਕੁੱਲ ਦੇ ਵਿੱਚ ਅਸੀਂ ਇੱਕ ਜੁਜ਼ ਆ। ਸੋ ਜਿਵੇਂ ਕੁੱਲ ਜਿਹੜੀ ਹੈ ਉਹ ਪਾਕ ਪਵਿੱਤਰ ਹੈ, ਸਾਫ਼ ਸੋਹਣੀ ਹੈ, ਸੁਥਰੀ ਹੈ। ਤੁਸੀਂ ਦੇਖੋ ਨਾ ਦਰਖਤਾਂ ਨੂੰ, ਸਾਫ਼ ਸੁਥਰੇ, ਬਿਲਕੁਲ ਅਲਹਮਦੁਲਿਲਾ। ਬੜਾ ਇਹਨਾਂ ਵਿੱਚ ਨਾ ਆਜਜ਼ੀ ਵੀ ਹੈ ਇਹਨਾਂ ਵਿੱਚ। ਠੀਕ ਹੈ। ਔਰ ਇਹ ਤੁਹਾਨੂੰ ਇਹਨਾਂ ਕੋਲ ਫਾਇਦੇ ਹੀ ਫਾਇਦੇ ਨੇ। ਇਹ ਮਤਲਬ ਆਕਸੀਜਨ ਵੀ ਦੇ ਰਹੇ ਨੇ, ਛਾਂ ਵੀ ਦੇ ਰਹੇ ਨੇ, ਅੱਖਾਂ ਨੂੰ ਚੰਗਾ ਲੱਗਦਾ ਹੈ ਹਰਿਆਲੀ ਦੇਖਣਾ ਇਹਨਾਂ ਦੀ। ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲ ਫਾਇਦੇ ਨੇ ਨਾ। ਇਸੇ ਵਾਸਤੇ ਕਿਹਾ ਗਿਆ ਕਿ ਇਹਨਾਂ ਕੋਲੋਂ ਸਬਰ ਸਿੱਖਣਾ ਹੋਵੇ ਨਾ, ਤੇ ਦਰਖਤਾਂ ਕੋਲੋਂ, ਰੁੱਖਾਂ ਕੋਲੋਂ ਇਹਨਾਂ ਕੋਲ ਸਿੱਖਿਆ ਜਾਵੇ। ਠੀਕ ਹੈ। ਬਾਬਾ ਫਰੀਦ ਜੀ ਦਾ ਇਹ ਅਸ਼ਲੋਕ ਹੈ। ਤਾਂ ਮੈਂ ਦੱਸ ਰਿਹਾ ਸੀ ਕਿ ਉਹ ਸੈਫ ਸ਼ਹਿਜ਼ਾਦਾ 15 ਸਾਲ ਸਫ਼ਰ ਕੀਤਾ ਉਸਨੇ। ਅਖੀਰ ਤੇ ਉਹ ਬਾਗ ਇਰਮ ਪਹੁੰਚ ਗਿਆ। ਉੱਥੇ ਜਾ ਕੇ ਉਹਨੂੰ ਨਾ ਗਰੂਰਤ ਆਈ ਹੈ ਕਿ ਚਲੋ ਜੀ, ਮੇਰਾ ਜਿਹੜਾ ਨਾ ਉਹ ਕੰਮ ਹੋ ਗਿਆ। ਇੱਥੇ ਫਿਰ ਮੀਆਂ ਸਾਹਿਬ ਫਰਮਾਉਂਦੇ ਨੇ